ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 5 ਮਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਅਸੀਂ ਤੁਹਾਡੇ ਸਾਹਮਣੇ ਰੱਖਣੀ ਹੈ। ਅਕਬਰ ਬਾਜਵਾ ਸਾਹਿਬ ਨੇ, ਜਰਨਲਿਸਟ ਨੇ, ਲਾਹੌਰ ਤੋਂ ਨੇ, ਚੰਗਾ ਕੰਮ ਕਰਦੇ ਨੇ ਵੀ। ਉਹਨਾਂ ਨੇ ਇੱਕ ਬੜਾ ਚੰਗਾ ਤੇ ਸੁਥਰਾ ਟਵੀਟ ਕੀਤਾ ਹੈ, ਜੇ ਕਿਸੇ ਨੂੰ ਸਮਝ ਆ ਜਾਏ ਤੇ। ਲੇਕਿਨ ਮੇਰਾ ਨਹੀਂ ਖਿਆਲ ਆਉਣੀ ਹੈ ਸਮਝ, ਲੇਕਿਨ ਉਹਨਾਂ ਗੱਲ ਤੇ ਬੜੀ ਸਿੱਧੀ ਤੇ ਪੱਧਰੀ ਕੀਤੀ ਹੈ। ਬਾਜਵਾ ਸਾਹਿਬ ਕਹਿੰਦੇ ਨੇ, ਮਤਲਬ ਹੁਣ ਜਦੋਂ ਬਾਜਵਾ ਸਾਹਿਬ ਆਉਂਦੇ ਆ ਤੇ ਤੁਹਾਨੂੰ ਪਤਾ ਲੋਕਾਂ ਦਾ ਹਾਸਾ ਨਿਕਲ ਜਾਂਦਾ ਵੀ ਹਜੇ ਵੀ ਬਾਜਵਾ ਦੇ ਨਾਲ ਸਾਹਿਬ ਲਾਉਂਦੇ ਨੇ। ਉਹ ਭਾਈ ਸਾਰੇ ਬਾਜਵਾ ਜਿਹੜੇ ਨੇ ਉਹ ਕਮਰ ਜਵੇਦ ਬਾਜਵਾ ਸਾਹਿਬ ਵਰਗੇ ਨਹੀਂ ਹੁੰਦੇ। ਬਾਜਵੇ ਠੀਕ ਵੀ ਹੁੰਦੇ ਨੇ ਤੇ ਤਗੜੇ ਵੀ ਹੁੰਦੇ ਨੇ ਤੇ ਸਹੀ ਥਾਂ 'ਤੇ ਖਲੋਤੇ ਵੀ ਰਹਿੰਦੇ ਨੇ। ਉਹ ਫਿਰ ਤੁਹਾਨੂੰ ਪਤਾ ਗੰਢਿਆਂ 'ਚੋਂ ਗੰਢੇਲਾਂ ਨਿਕਲਦੀਆਂ ਹੀ ਨੇ ਨਾ। ਬਾਜਵਿਆਂ ਦਾ ਹੁਣ ਕੋਈ ਗੱਲ ਨਹੀਂ, ਇੱਕ ਅੱਧਾ ਨਿਕਲ ਹੀ ਆਉਂਦਾ ਬੰਦਾ ਇਹੋ ਜਿਹਾ। ਖੈਰ ਹੈ, ਚਲੋ ਖੈਰ। ਬਾਜਵਾ ਸਾਹਿਬ ਜਿਹੜੇ ਅਕਬਰ ਬਾਜਵਾ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਨੇ ਪਾਕਿਸਤਾਨ 'ਤੇ ਜੰਗ ਮੁਸੱਲਤ ਕੀਤੀ ਹੈ, ਮੁਲਕੇ ਖਿਦਾਦਾਤ ਦੇ 99.99% ਉਹਨਾਂ ਨੇ ਇਹਤਿਆਤਨ 99.99% ਕਿਹਾ, ਮਤਲਬ 100% ਹੀ ਸ਼ਹਿਰੀ ਵਤਨ 'ਤੇ ਜਾਨ ਕੁਰਬਾਨ ਕਰਨ ਨੂੰ ਤਿਆਰ, ਮਤਲਬ ਮੋਢੇ ਨਾਲ ਮੋਢਾ ਲਾ ਕੇ, ਕੰਡ ਨਾਲ ਕੰਡ ਲਾ ਕੇ ਲੋਕਾਂ ਨੇ ਲੜਾਈ ਲੜੀ ਹੈ ਤੇ 1 ਇੰਚ ਵੀ ਆਪਣੇ ਮੁਲਕ ਦਾ ਨਹੀਂ ਦਿੱਤਾ। ਉਹਨਾਂ ਆਖਿਆ ਜੀ ਇਸ ਤੋਂ ਬਿਹਤਰ ਕੋਈ ਹੋਰ ਵਕਤ ਨਹੀਂ ਹੋ ਸਕਦਾ। ਪਾਕਿਸਤਾਨ ਦੇ ਵਿੱਚ ਟਵਿੱਟਰ ਨੂੰ ਖੋਲ੍ਹ ਦਿਓ, ਫਾਇਰਵਾਲ ਨੂੰ ਆਫ ਕਰ ਦਿਓ, ਸਾਨੂੰ ਆਪਣੀ ਆਪਣੀ ਔਕਾਤ ਦੇ ਵਿੱਚ ਇਸ ਜੰਗ ਨੂੰ ਲੜਨ ਦਿਓ। ਸਾਫੀ ਨੇ ਜ਼ਾਹਿਰ ਹੈ ਅਕਬਰ ਬਾਜਵਾ ਸਾਹਿਬ, ਉਹ ਤਾਂ ਇੱਕ ਸਾਫੀ ਦੇ ਤੌਰ 'ਤੇ ਬਿਆਨੀਆਂ ਬਣਾ ਕੇ ਜੰਗ ਲੜਨਗੇ ਨਾ, ਖਬਰ ਦੇ ਕੇ ਜੰਗ ਲੜਨਗੇ ਨਾ। ਉਹਨਾਂ ਆਖਿਆ ਵੀ ਇੱਕ ਪਾਸੇ ਤੇ ਹਿੰਦੁਸਤਾਨ ਨੇ ਹਰ ਸ਼ੈ ਬੰਦ ਕਰ ਦਿੱਤੀ ਹੈ ਤੇ ਇੱਧਰ ਵੀ ਤੁਸੀਂ ਫਾਇਰਵਾਲ ਤੇ ਟਵਿੱਟਰ 'ਤੇ ਹਰ ਸ਼ੈ ਜਕੜੀ ਹੈ। ਤੇ ਜੇ ਵਾਕਈ ਜੰਗ ਲੱਗਣ ਲੱਗੀ ਹੈ, ਵਾਕਈ ਖਤਰਾ ਹੈ, ਤੇ ਫਿਰ ਖੋਲ੍ਹੋ ਸਭ ਕੁਝ, ਅਸੀਂ ਵੀ ਲੜ ਸਕੀਏ ਆਪਣਾ ਜਿਹੜਾ ਸਾਡਾ ਕੰਮ ਹੈ। ਬਾਜਵਾ ਸਾਹਿਬ ਤੁਹਾਨੂੰ ਮੈਂ ਦੱਸਦਾ ਅੰਦਰ ਦੀ ਗੱਲ, ਵੀ ਅੰਦਰੋਂ ਇਹਨਾਂ ਨੂੰ ਪਤਾ ਵੀ ਜੰਗ ਸ਼ੰਗ ਕੋਈ ਨਹੀਂ ਲੱਗਣੀ, ਬਸ ਝੜਪ ਛੜਪ ਹੀ ਹੋਣੀ ਹੈ ਛੋਟੀ ਮੋਟੀ। ਇਹ ਜਿਹੜੀਆਂ ਐਡੀਆਂ ਤਬਾਹੀਆਂ ਚਾੜੀਆਂ ਨੇ ਇਹਨਾਂ ਨੇ, ਇਹ ਅਗਰ ਇਹਨਾਂ ਨੂੰ ਪਤਾ ਹੁੰਦਾ ਜੰਗ ਲੱਗਣੀ ਤਾਂ ਹੁਣ ਤੱਕ ਇਮਰਾਨ ਖਾਨ ਨੂੰ ਇਹਨਾਂ ਨੇ ਬਾਹਰ ਕੱਢਿਆ ਹੋਣਾ ਸੀ ਤੇ ਟਵਿੱਟਰ ਸ਼ਵਿੱਟਰ ਬੰਦ ਕੀਤੇ ਹੋਣੇ ਸਨ ਤੇ ਢੋਲ ਸਪਾਈਆ ਗਾਣੇ ਚੱਲਣ ਡਏ ਹੋਣੇ ਸਨ। ਤੁਹਾਨੂੰ ਸਾਰਿਆਂ ਨੂੰ ਇਹਨਾਂ ਨੇ ਕੌਨਫੀਡੈਂਸ 'ਚ ਲਿਆ ਹੋਣਾ ਸੀ। ਇਹ ਵੀ ਝੂਠੋ ਝੂਠ 44 ਇਹ ਵਾਲੀ ਗੱਲ ਵੀ ਜੰਗ ਬੜੀ ਵੱਡੀ ਲੱਗਣ ਲੱਗੀ, ਇਹ ਛੋਟੀ ਮੋਟੀ ਕੋਈ ਮੇਰਾ ਮਾਮਲਾ ਹੋਏਗਾ, ਵਰਨਾ ਤੁਹਾਨੂੰ ਇਹ ਕੰਮ ਜਿਹੜਾ ਹੁੰਦਾ ਹੁਣ ਤੱਕ ਨਜ਼ਰ ਆ ਜਾਂਦਾ। ਅੱਛਾ ਜੀ, ਅਗਲੀ ਖਬਰ ਬਲੋਚਿਸਤਾਨ ਤੋਂ ਹੈ। PTI ਦੇ ਸੂਬਾਈ ਸਦਰ ਬਲੋਚਿਸਤਾਨ ਦਾਊਦ ਸ਼ਾਹ ਕਾਕੜ ਯੋਬ ਤੋਂ ਜਾ ਰਹੇ ਸਨ ਔਰ ਕੋਇਟਾ ਵਾਲੇ ਪਾਸੇ ਬੜਾ ਹੀ ਖੂਬਸੂਰਤ ਇਹ ਰੋਡ ਹੈ। ਇਸ 'ਤੇ ਚਲੋ ਬਾਅਦ 'ਚ ਗੱਲ ਕਰਾਂਗੇ। ਪਹਿਲਾਂ ਖਬਰ ਕਿਉਂਕਿ ਬੜੀ ਅਫਸੋਸਨਾਕ ਹੈ, ਉਹ ਹੈ ਕਿ ਜ਼ਖਮੀ ਹੋਏ ਨੇ ਬੜੇ ਸਾਰੇ, ਟਰਾਮਾ ਸੈਂਟਰ 'ਚ ਦਾਖਲ ਨੇ। ਮੈਂ ਉਹ ਫੁਟੇਜ ਦੇਖੀ, ਤੁਹਾਨੂੰ ਤਾਂ ਨਹੀਂ ਵਿਖਾ ਸਕਦਾ, ਲੇਕਿਨ ਬਹੁਤ ਹੀ ਜ਼ਿਆਦਾ ਜ਼ਖਮੀ ਨੇ। ਅੱਲਾ ਇਹਨਾਂ ਨੂੰ ਸਿਹਤ ਦੇਵੇ, ਇਹਨਾਂ ਦੇ ਜਿਹੜੇ ਨਾਲ ਵਾਲੇ ਦੋਸਤ ਨੇ ਉਹਨਾਂ ਸਾਰਿਆਂ ਨੂੰ ਵੀ ਸਿਹਤ ਦੇਵੇ। ਲੇਕਿਨ ਬੜਾ ਸ਼ਦੀਦ ਹਾਦਸਾ ਹੋਇਆ। ਦਾਊਦ ਸ਼ਾਹ ਤਗੜਾ ਆਦਮੀ ਹੈ, ਬੜਾ ਇਹਨੇ ਕੰਮ ਕੀਤਾ ਉੱਥੇ ਬਲੂਚਿਸਤਾਨ ਦੇ ਵਿੱਚ PTI ਵਾਸਤੇ, ਤੇ ਤਗੜੇ ਤਰੀਕੇ ਨਾਲ ਜਮਾਤ ਦੇ ਨਾਲ ਖੜਾ ਹੈ। ਹੁਣ ਮੈਂ ਦੂਜੀ ਗੱਲ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਡੇਰਾ ਇਸਮਾਈਲ ਖਾਨ ਤੋਂ ਤੁਸੀਂ ਕੋਇਟਾ ਜਾਂਦੇ ਹੋ ਤੇ ਇਹ ਜਿਹੜੀ ਕੋਸਤਾਨ ਆਪਣਾ ਕੋਹ ਸੁਲੇਮਾਨ, ਕੋਸਤਾਨ ਆਖ ਦਿੱਤਾ, ਕੋਹ ਸੁਲੇਮਾਨ ਦੀਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਨੂੰ ਕ੍ਰਾਸ ਕਰਦੇ ਹੋ ਤੇ ਅੱਗੋਂ ਯੋਬ ਸ਼ਹਿਰ ਆਉਂਦਾ। ਯੋਬ ਨੂੰ ਜਿਸ ਵੇਲੇ ਕ੍ਰਾਸ ਕਰਦੇ ਹੋ ਤੇ ਫਿਰ ਅੱਗੇ ਕਿਲਾ ਸੈਫੁੱਲਾ ਵਗੈਰਾ ਉਹ ਖਾਸਾ ਅੱਗੇ ਜਾ ਕੇ ਆਉਂਦਾ। ਲੇਕਿਨ ਉਸ ਤੋਂ ਪਹਿਲੇ ਜਿਹੜਾ ਦਰਮਿਆਨ ਦੇ ਵਿੱਚ ਸਫ਼ਰ ਹੈ, ਉਹ ਮੇਰੇ ਖਿਆਲ ਸ਼ਾਇਦ ਹੀ ਪਾਕਿਸਤਾਨ 'ਚ ਐਡਾ ਖੂਬਸੂਰਤ ਕੋਈ ਹੋਰ ਇਲਾਕਾ ਹੋਵੇ ਔਰ ਸਫ਼ਰ ਹੋਵੇ। ਬਹੁਤ ਹੀ ਖੂਬਸੂਰਤ। ਉੱਥੇ ਇੱਕ ਅਜੀਬ ਹੀ ਕਿਸਮ ਦਾ, ਇੱਕ ਤਿਲਸਮਾਤੀ ਕਿਸਮ ਦਾ ਉਹ ਇਲਾਕਾ ਹੈ। ਉਹਦੇ ਇਰਦ ਗਿਰਦ ਜਿਹੜੀਆਂ ਪਹਾੜੀਆਂ ਨੇ, ਉਹਨਾਂ ਦਾ ਰੰਗ, ਉਹਨਾਂ ਦੀ ਬਨਾਵਟ, ਉਹ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਕਿਸੇ ਨੇ ਹੱਥ ਨਾਲ ਬਣਾਈਆਂ ਨੇ। ਉਹਨਾਂ ਦੀਆਂ ਸ਼ਕਲਾਂ, ਉਹਨਾਂ ਦੀ ਖੂਬਸੂਰਤੀ ਬਹੁਤ ਹੀ, ਮੈਨੂੰ ਤੇ ਉਹ ਬਹੁਤ ਹੀ ਖੂਬਸੂਰਤ ਉਹ ਵਾਲਾ ਹਿੱਸਾ ਜਿਹੜਾ ਉਹ ਸਾਰਾ ਲੱਗਦਾ ਹੈ। ਬਹਰਹਾਲ ਅਗਲੀ ਖਬਰ ਵਾਲੇ ਪਾਸੇ ਚੱਲਨੇ ਜੀ। ਅਗਲੀ ਖਬਰ ਸਿੰਧ ਤੋਂ ਹੈ। ਸਿੰਧ ਤੋਂ ਅਲੀਮ ਆਦਲ ਸ਼ੇਖ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਸਦਰ ਨੇ ਸਿੰਧ ਦੇ, ਉਹਨਾਂ ਨੇ ਉੱਥੋਂ ਟ੍ਰੇਨ ਮਾਰਚ ਕੱਢਿਆ। ਚੰਗਾ ਕੰਮ ਕਰ ਰਹੇ ਨੇ ਉਹ ਵੀ, ਕੁਛ ਨਾ ਕੁਛ ਉੱਥੇ ਪਖਾ ਕੇ ਰੱਖਦੇ ਨੇ। ਬਾਕੀ ਅਗਰ ਮੁਲਕ ਦੇ ਵਿੱਚ ਉਸ ਤਰ੍ਹਾਂ ਇhtਜਾਜ ਨਹੀਂ ਹੋ ਰਹੇ PTI ਵੱਲੋਂ, ਤਾਂ ਹਲੀਮ ਆਦਲ ਸ਼ੇਖ ਕੁਝ ਨਾ ਕੁਝ ਕਰਦਾ ਰਹਿੰਦਾ। ਇਸ ਗੱਲ 'ਤੇ ਉਹਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਤੇ ਕਦੀ ਉਹ ਕਾਰ ਰੈਲੀ ਕੱਢ ਦਿੰਦਾ ਹੈ, ਕਦੀ ਕਿਸੇ ਕੋਈ ਬਾਈ ਇਲੈਕਸ਼ਨ ਦੇ ਵਿੱਚ ਕੰਮ ਪਾ ਦਿੰਦਾ ਹੈ, ਕਦੀ ਟ੍ਰੇਨ ਮਾਰਚ ਕਰ, ਤਾਂ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਨੇ। ਤੇ ਹਲੀਮ ਆਦਲ ਸ਼ੇਖ ਔਰ ਪੂਰੀ PTI ਜਿਹੜੀ, ਬਾਕੀ ਸਾਰੇ ਦੋਸਤ ਵੀ ਜਿਹੜੇ PTI ਸਿੰਧ ਦੇ ਨੇ, ਉਹਨਾਂ ਸਾਰਿਆਂ ਨੂੰ ਇਹਦੇ ਉੱਤੇ ਮੁਬਾਰਕਬਾਦ ਕਿ ਉਹ ਕੋਈ ਨਾ ਕੋਈ ਕੰਮ ਜਿਹੜਾ ਉਹ ਚੰਗਾ ਕਰਦੇ ਰਹਿੰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸੈਰਿਸ਼ ਮੁਨੀਰ ਮਾਨ ਸਾਹਿਬਾ ਨੇ ਆਖਿਆ ਹੈ ਵੀ ਕਾਇਦੇ ਇਨਕਲਾਬ ਜਿਹੜੇ ਨੇ ਆਪਣੇ ਨਵਾਜ਼ ਸ਼ਰੀਫ ਸਾਹਿਬ, ਉਹ ਪ੍ਰੋਟੋਕੋਲ ਸਿਰਫ ਹਿੰਦੁਸਤਾਨੀ ਸਹਾਫੀਆਂ ਨੂੰ ਹੀ ਦਿੰਦੇ ਨੇ। ਉਹਨਾਂ ਨੇ ਕਿਹਾ ਵਜ਼ੀਰ ਆਜ਼ਮ ਸਨ ਤੇ ਉਦੋਂ ਵੀ ਬਰਖਾਦਤ ਨੂੰ ਸੱਦ ਕੇ ਤੇ ਵਜ਼ੀਰ ਆਜ਼ਮ ਹਾਊਸ 'ਚ ਮਿਲੇ ਸਨ, ਜਾਤੀ ਉਮਰਾ ਵੀ ਸੱਦ ਕੇ ਉਹਨਾਂ ਨੂੰ ਮਿਲੇ, ਤੇ ਹੁਣ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਲਗਾਓ। ਇੱਥੇ ਪਾਕਿਸਤਾਨੀ ਕਿਸੇ ਸਹਾਫੀ ਨੂੰ ਤੇ ਇੰਨਾ ਪ੍ਰੋਟੋਕੋਲ ਨਹੀਂ ਦਿੰਦੇ। ਬਈ ਤੁਸੀਂ ਉਹਨਾਂ ਨੂੰ ਕੀ ਲੈ ਕੇ ਦੇਣਾ? ਉੱਧਰ ਵਾਲੇ ਤੇ ਤੁਹਾਨੂੰ ਪਤਾ ਫਿਰ ਆਰਟੀਕਲ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਵਗੈਰਾ ਲਿਖਦੇ ਨੇ, ਫਿਰ ਮੀਆਂ ਸਾਹਿਬ ਦੀ ਗੱਲ ਬਣ ਜਾਂਦੀ, ਡੀਲ ਸ਼ੀਲ ਹੋ ਜਾਂਦੀ ਹੈ। ਤੁਸੀਂ ਇੱਥੇ ਦੇਸੀ ਸਾਖਤਾ ਬੰਬ ਹੋ ਸਾਰੇ, ਤੁਹਾਡਾ ਉਹਨਾਂ ਨੂੰ ਕੀ ਫਾਇਦਾ ਹੈ?
ਸਮਝਦੇ ਹੋ ਨਾ, ਜਿਨ੍ਹਾਂ ਦਾ ਉਹਨਾਂ ਨੂੰ ਫਾਇਦਾ ਇੱਧਰ ਵੀ ਉਹਨਾਂ ਨਾਲ ਇੱਧਰ ਵੀ ਬਣਾ ਕੇ ਰੱਖਦੇ ਨੇ। ਅਤੇ ਮੀਆਂ ਸਾਹਿਬ ਆਪਣੇ ਮਤਲਬ ਨਾਲ ਕੰਮ ਕਰਦੇ ਨੇ, ਇਹ ਤੋਂ ਗਾਂਹ ਜਿਹੜਾ ਕੰਮ ਨਹੀਂ ਕਰਦੇ। ਅੱਛਾ ਜੀ, ਰਿਜ਼ਵਾਨ ਗਿਲਜ਼ਈ ਬੜੇ ਤਗੜੇ ਸਾਫੀ ਨੇ, ਰਿਪੋਰਟਰ ਨੇ ਇਹ ਵੀ ਇਸਲਾਮਾਬਾਦ ਦੇ। ਉਹਨਾਂ ਨੇ ਇੱਕ ਕੈਂਡਲ ਲਾਈਟ ਜਿਹੜਾ ਇੱਕ ਮੋਮਬੱਤੀਆਂ ਜਲਾ ਕੇ ਉਹਨਾਂ ਨੇ ਅਰਸ਼ ਸ਼ਰੀਫ ਸ਼ਹੀਦ ਦੀ ਯਾਦ ਤਾਜ਼ਾ ਕੀਤੀ ਹੈ ਇਸਲਾਮਾਬਾਦ ਦੇ ਵਿੱਚ। ਅਤੇ ਉਹਨਾਂ ਨੇ ਕੈਂਡਲ ਲਾਈਟ ਕੀਤਾ ਔਰ ਉਹਨਾਂ ਨੇ ਜਿਹੜਾ ਪ੍ਰੈਸ ਕਲੱਬ ਦੇ ਸਾਹਮਣੇ ਅਰਸ਼ ਸ਼ਰੀਫ ਨੂੰ ਯਾਦ ਕੀਤਾ। ਬੜਾ ਹੀ ਦਿਲ ਦੁਖੀ ਹੁੰਦਾ ਹੈ ਜਦੋਂ ਅਰਸ਼ ਸ਼ਰੀਫ ਦੇ ਬਾਰੇ ਗੱਲ ਕਰੀ ਦੀ ਹੈ, ਸੋਚੀ ਦੀ ਹੈ। ਉਹਨਾਂ ਦੀ ਬੇਵਾ ਮਾਂ ਸਾਹਮਣੇ ਆਉਂਦੀ ਹੈ, ਉਹਨਾਂ ਦੇ ਬੱਚੇ ਸਾਹਮਣੇ ਆਉਂਦੇ ਨੇ, ਸਾਰਾ ਜ਼ੁਲਮ ਸਾਹਮਣੇ ਆਉਂਦਾ ਜਿਹੜਾ ਕੀਤਾ ਗਿਆ। ਬੜਾ ਦਿਲ ਦੁਖਦਾ ਹੈ। ਲੇਕਿਨ ਚਲੋ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮਹਿੰਗਾਈ ਘੱਟ ਹੋ ਰਹੀ ਹੈ ਜੀ। ਇੱਕ ਹਫ਼ਤੇ ਦੇ ਵਿੱਚ ਚੀਨੀ 11 ਰੁਪਏ ਕਿਲੋ ਮਹਿੰਗੀ ਹੋ ਗਈ ਹੈ। ਪਰਚੂਨ ਮਾਰਕੀਟ ਦੇ ਵਿੱਚ ਹੁਣ ਚੀਨੀ 175 ਰੁਪਏ ਕਿਲੋ ਹੈ। ਇਹ ਅਦਨਾਨ ਆਦਲ ਸਾਹਿਬ, ਇਹ ਵੀ ਬੜੇ ਚੰਗੇ ਸਹਾਫੀ ਨੇ, ਚੰਗਾ ਕੰਮ ਕਰਦੇ ਨੇ, ਇਕੋਨਮੀ 'ਤੇ ਵੀ ਕੰਮ ਕਰਦੇ ਨੇ, ਜਿਹੜੇ ਸੋਸ਼ਲ ਇਲਸ ਨੇ ਉਹਨਾਂ ਦੇ ਉੱਤੇ ਵੀ ਲਿਖਦੇ ਨੇ। ਉਹਨਾਂ ਲਿਖਿਆ ਕਿ ਸ਼ੂਗਰ ਮਿਲ ਦਾ ਰੇਟ ਜਿਹੜਾ 160 ਤੋਂ 165 ਰੁਪਏ ਤੱਕ ਹੈ। ਅਤੇ ਇਹ ਗਾਲਬਨ ਇਹਦੇ 'ਤੇ ਅਦਨਾਨ ਆਦਲ ਸਾਹਿਬ ਦੀ ਤਾਂ ਖਬਰ ਹੋ ਗਈ। ਹੁਣ ਅੱਗੋਂ ਤੁਹਾਨੂੰ ਅਸੀਂ ਆਪਣੀ ਖਬਰ ਦੇ ਦਿੰਦੇ ਕਿ ਗਾਲਬਨ ਮੀਆਂ ਸਾਹਿਬ ਦਾ ਕੋਈ ਰਿਸ਼ਤੇਦਾਰ ਹੈ, ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ, ਫੈਸਲ, ਮੀਆਂ ਫੈਸਲ ਸ਼ਾਇਦ ਉਹਨਾਂ ਦਾ ਨਾਂ ਹੈ। ਇਹ ਮੰਡੀ ਦੇ ਵਿੱਚ ਸਾਰੀ ਜਿਹੜੀ ਚੀਨੀ ਦੀ ਖਰੀਦੋ ਫਰੋਖਤ ਹੈ, ਉਹ ਸੁਣਿਆ ਕਿ ਉਹ ਹੀ ਵੱਡੇ ਆੜਤੀ ਨੇ ਅਤੇ ਉਹ ਹੀ ਰੇਟ ਤੈਅ ਕਰਦੇ ਨੇ ਅਤੇ ਉੱਤੇ ਥੱਲੇ ਕਰਦੇ ਨੇ। ਮਿੱਲਾਂ ਮੀਆਂ ਸਾਹਿਬ ਉਹਨਾਂ ਦੀਆਂ ਨੇ ਅਤੇ ਅੱਗੋਂ ਰਿਸ਼ਤੇਦਾਰ ਜਿਹੜੇ ਨੇ ਮੀਆਂ ਫੈਸਲ ਸਾਹਿਬ, ਉਹ ਅੱਗੋਂ ਆੜਤ ਸਾਂਭੀ ਉਹਨਾਂ ਨੇ, ਮਤਲਬ ਕਿ ਜਿਹੜੀ ਵੱਡੀ ਥੋਕ ਦੀ ਮੰਡੀ ਹੈ ਉਹ ਸਾਂਭੀ ਹੈ। ਅਤੇ ਬਸ ਅੰਨਾ ਮਾਰੇ ਅੰਨੀ ਨੂੰ, ਘਸੁੰਨ ਮਾਰੇ ਥੰਮੀ ਨੂੰ, ਉਹੀ ਗੱਲ ਹੈ। ਹਰ ਪਾਸਿਓਂ ਵਲਾ ਕੇ ਰੁਪਈਆ ਪੈਸਾ ਜਿਹੜਾ ਉਹ ਆਪਣੇ ਘਰ ਲਈ ਜਾਂਦੇ ਨੇ, ਆਵਾਮ ਨੂੰ ਲੁੱਟੀ ਜਾਂਦੇ ਨੇ। ਆਵਾਮ ਨੂੰ ਕੋਈ ਨਹੀਂ ਸਮਝ ਆਉਣ ਡਈ ਵੀ ਕਰੀਏ ਕੀ। ਉਹ ਹੁਣ ਖੰਡ ਉਹਨਾਂ ਵਾਸਤੇ ਜ਼ਹਿਰ ਹੀ ਬਣ ਗਈ ਜਿਹੜੀ ਉਹਨਾਂ ਨੂੰ 175 ਰੁਪਈਏ ਲੈਣੀ ਪੈਣ ਡਈ ਹੈ ਇਹੋ ਜਿਹੇ ਮਾਮਲਾਤ ਦੇ ਵਿੱਚ। ਰਿਆਜ਼ੁਲ ਹੱਕ ਸਾਹਿਬ ਇੱਕ ਬੜੇ ਚੰਗੇ ਸਹਾਫੀ ਨੇ, ਉਹਨਾਂ ਖਬਰ ਦਿੱਤੀ, ਉਹਨਾਂ ਬੈਂਕ ਅਲ ਫਲਾਹ ਦੇ ਉੱਤੇ ਖਬਰ ਦਿੱਤੀ। ਉਹਨਾਂ ਕਿਹਾ ਜੀ ਬੈਂਕ ਅਲ ਫਲਾਹ ਵੀ ਪਿੱਛੇ ਨਹੀਂ ਕਿਸੇ ਤੋਂ, ਆਮ ਬੰਦੇ ਦੀ ਚਮੜੀ ਲਾਈ ਜਾਂਦਾ ਹੈ। ਫੌਰੀ ਕਰਜ਼ੇ 'ਤੇ 30% ਸ਼ਰ੍ਹਾ ਸੂਦ ਲੈ ਰਿਹਾ। ਉਹਨਾਂ ਕਿਹਾ ਜਿਹੜਾ ਮੇਰੇ ਖਿਆਲ 13, 14, 15% ਹੈ ਰੇਟ ਸੂਦ ਦਾ, ਇੰਟਰਸਟ ਰੇਟ ਜਿਹੜਾ ਸਟੇਟ ਬੈਂਕ ਦਾ। ਉਹਨਾਂ ਕਿਹਾ ਡਬਲ ਕੇ ਹਿਸਾਬ ਨਾਲ ਲੈ ਰਿਹਾ। ਚਲੋ ਅਗਰ 13 ਹੈ ਤਾਂ 15 ਲੈ ਲੈਣ, 16 ਲੈ ਲੈਣ, 17 ਲੈ ਲੈਣ, ਇਹ 30% ਲੈ ਰਹੇ ਨੇ। ਵੈਸੇ ਇਸ ਮੁਲਕ ਦੇ ਵਿੱਚ ਕਿਸੇ ਹੋਰ ਨੇ ਤਾਂ ਇਹਨਾਂ ਨੂੰ ਨਹੀਂ ਪੁੱਛਣਾ, ਲੇਕਿਨ ਤੁਸੀਂ ਤਾਂ ਕੁਝ ਕਰ ਸਕਦੇ ਹੋ ਨਾ। ਜਿਹੜਾ ਤੁਹਾਨੂੰ ਇੰਜ ਲੁੱਟ ਰਿਹਾ ਜਿਹੜਾ ਬੈਂਕ, ਤੁਹਾਡੇ ਕੋਲ ਫਿਰ ਇਹੀ ਹੱਲ ਹੈ ਕਿ ਤੁਸੀਂ ਉਹਦੇ 'ਚੋਂ ਆਪਣੇ ਅਕਾਊਂਟ ਬੰਦ ਕਰੋ। ਫਿਰ ਅਗਰ ਇਹੋ ਜਿਹਾ ਵਾਕਈ ਮਾਮਲਾ ਹੈ, ਰਿਆਜ਼ੁਲ ਹੱਕ ਸਾਹਿਬ ਜਿਵੇਂ ਕਹਿ ਰਹੇ ਨੇ, ਅਤੇ ਮੈਂ ਫਿਰ ਤੁਹਾਨੂੰ ਕਹਾਂਗਾ ਵੀ ਐਕਸ਼ਨ ਲਵੋ। ਇਹੋ ਜਿਹਾ ਬੰਦਾ ਜਿਹੜਾ ਤੁਹਾਡੇ ਮੁਲਕ ਨੂੰ, ਤੁਹਾਡੇ ਮੁਲਕ ਦੇ, ਇਹ ਬੈਂਕ ਵੀ ਮੇਰੇ ਖਿਆਲ ਬਰੂਨੀ ਹੈ ਕੋਈ, ਅਗਰ ਮੈਂ ਗਲਤ ਨਹੀਂ। ਅਤੇ ਅਗਰ ਇਹ ਗੱਲ ਰਿਆਜ਼ੁਲ ਹੱਕ ਸਾਹਿਬ ਦੀ ਦਰੁਸਤ ਨਹੀਂ ਤਾਂ ਫਿਰ ਬੈਂਕ ਅਲ ਫਲਾਹ ਸਾਡੇ ਨਾਲ ਰਾਬਤਾ ਕਰ ਲੈ, ਸਾਨੂੰ ਦੱਸੇ, ਅਸੀਂ ਉਹਨਾਂ ਦਾ ਵਰਜਨ ਵੀ ਸ਼ਾਇਆ ਕਰਾਂਗੇ, ਕਿਉਂਕਿ ਅਸੀਂ ਉਹਨਾਂ ਦੇ ਖਿਲਾਫ ਤਾਂ ਖਬਰ ਨਹੀਂ ਕਰਨਾ ਚਾਹੁੰਦੇ ਐਵੇਂ ਗਲਤ ਝੂਠੀ। ਅਤੇ ਰਿਆਜ਼ੁਲ ਹੱਕ ਸਾਹਿਬ ਜਿਹੜੇ ਬਹੁਤ ਤਗੜੇ ਸਾਫੀ ਨੇ, ਮੈਂ ਤਾਂ ਇਹਨਾਂ ਦਾ ਬੜਾ ਇਹਤਰਾਮ ਕਰਨਾ। ਉਹਨਾਂ ਨੇ ਜਿਹੜੀ ਖਬਰ ਦਿੱਤੀ ਹੈ ਜ਼ਰੂਰ ਇਹਦੇ ਵਿੱਚ ਕੋਈ ਗੱਲ ਹੋਣੀ ਹੈ। ਅਤੇ ਅਗਰ ਵਾਕਈ ਇਹ 30% ਸ਼ਰ੍ਹਾ ਸੂਦ ਲੈ ਰਹੇ ਨੇ, ਇਹ ਤਾਂ ਫਿਰ ਗਰੀਬ ਆਦਮੀ ਦੀ ਚਮੜੀ ਲਾਉਣ ਡਏ ਨੇ। ਫਿਰ ਚਮੜੀ ਲਾਉਣ ਵਾਲੇ ਦੇ ਨਾਲ ਤਾਂ ਨਹੀਂ ਖਲੋਣਾ ਚਾਹੀਦਾ ਮੇਰਾ ਖਿਆਲ। ਫਿਰ ਜਿਹੜੇ ਵੀ ਸਾਹੂਕਾਰ ਦਾ ਉੱਥੇ ਅਕਾਊਂਟ ਹੈ ਉਹ 2 ਵਾਰੀ ਸੋਚ ਲੈ, ਕਿਆਮਤ ਵਾਲੇ ਦਿਨ ਫਿਰ ਉਹਦੇ ਕੋਲ ਵੀ ਪੁੱਛਿਆ ਜਾਏਗਾ ਬਈ ਤੂੰ ਨਾਲ ਖਲੋਤਾ ਸੀ। ਅੱਛਾ ਜੀ, LOC ਤੋਂ ਤੁਹਾਨੂੰ ਕੋਈ ਖਬਰਾਂ ਰੱਖਦੇ ਹਾਂ। ਬਿਲਾ ਇਸ਼ਤਿਆਲ ਫਾਇਰਿੰਗ ਹੋਈ ਹੈ ਜੀ ਲਾਈਨ ਆਫ ਕੰਟਰੋਲ 'ਤੇ। ਜਿਹੜਾ ਨਕਿਆਲ ਸੈਕਟਰ ਹੈ, ਖੋਈ ਰੱਟਾ ਹੈ, ਸ਼ਾਰਦਾ ਹੈ ਅਤੇ ਕੇਲ ਸੈਕਟਰ ਜਿਹੜੇ ਨੇ, ਨੀਲਮ ਔਰ ਹਾਜੀ ਪੀਰ ਸੈਕਟਰ ਦੇ ਵਿੱਚ ਵੀ ਪਾਕਿਸਤਾਨੀ ਚੌਕੀਆਂ 'ਤੇ ਹਿੰਦੁਸਤਾਨ ਨੇ ਫਾਇਰਿੰਗ ਕੀਤੀ ਹੈ ਅਤੇ ਇੱਧਰੋਂ ਵੀ ਵਾਪਸ ਫਾਇਰਿੰਗ ਹੋਈ ਹੈ। ਭਾਈ ਜਦੋਂ ਜੰਗ, ਹਿੰਦੁਸਤਾਨ ਨੂੰ ਸਮਝਾਉਣੇ ਵੀ ਜਦੋਂ ਜੰਗ ਕਰਨ ਦਾ ਫਾਇਦਾ ਕੋਈ ਨਹੀਂ, ਇੱਧਰ ਵੀ ਐਟਮ ਬੰਬ ਹੈ, ਉੱਧਰ ਵੀ ਐਟਮ ਬੰਬ ਹੈ, ਅਤੇ ਫਿਰ ਮੈਨੂੰ ਦੱਸੋ ਕਿ ਮੇਰਾ ਮਤਲਬ ਕੀ ਕੱਢਣਾ ਜੇ ਇਹਦੇ ਵਿੱਚੋਂ, ਇਹ ਸਾਰੀ ਗੱਲ ਦੇ ਵਿੱਚੋਂ ਕੀ ਕੱਢਣਾ ਜੇ ਇਹ ਜੰਗਾਂ ਕਰਕੇ, ਕਿਉਂ ਤੁਹਾਨੂੰ ਪਤਾ ਵੀ ਜੰਗ ਦੇ ਵਿੱਚੋਂ ਕੁਛ ਨਹੀਂ ਨਿਕਲ ਸਕਦਾ। ਬਹਰਹਾਲ ਅੱਗੋਂ ਵਜ਼ੀਰ ਦਫਾਅ ਸਾਹਿਬ ਦਾ ਬਿਆਨ ਇਹ ਹੈ ਕਿ ਹੁੱਬੁਲ ਵਤਨੀ ਦਾ ਤਕਾਜ਼ਾ ਇਹ ਹੈ ਵੀ ਇਹ ਸ਼ਿਰਕਤ ਕਰੋ, ਇਮਰਾਨ ਖਾਨ ਸਾਹਿਬ ਦੀ ਰਿਹਾਈ ਨਾ ਮੰਗੋ, ਹਰ ਸ਼ਾਇਦ ਸ਼ਿਰਕਤ ਕਰੋ। ਪਰ ਤੁਸੀਂ ਆਈਨ ਤੋੜੋ, ਆਈਨ ਤੋੜਨ ਵਾਲਾ ਤਾਂ ਮੁਹੱਬੇ ਵਤਨ ਨਹੀਂ ਹੁੰਦਾ। ਆਈਨ ਤੋੜਨ ਵਾਲਾ ਵੀ ਇੰਝ ਹੀ ਹੈ ਜਿਵੇਂ ਮੁਲਕ ਨੂੰ ਧੋਖਾ ਦੇਣ ਵਾਲਾ, ਜਿਵੇਂ ਮੁਲਕ ਨਾਲ ਗੱਦਾਰੀ ਕਰਨ ਵਾਲਾ। ਤੁਸੀਂ ਆਈਨ ਤੋੜੋ ਤਾਂ ਤੁਸੀਂ ਸੱਚੇ, ਅਤੇ ਅਸੀਂ ਤੁਹਾਡੀ ਇੱਕ ਬਰੀਫਿੰਗ 'ਚ ਨਾ ਆਈਏ ਅਤੇ ਅਸੀਂ ਯਕਜਹਿਤੀ ਨੂੰ ਨੁਕਸਾਨ ਪਹੁੰਚਾ ਦਿੱਤਾ। ਬੱਲੇ ਹੋ ਸ਼ੇਰ ਬਗੇ ਹੋ। ਮੇਰਾ ਮਤਲਬ ਤੁਸੀਂ ਆਵਾਮ ਨੂੰ ਸਮਝਦੇ ਹੋ ਵੀ ਆਵਾਮ ਰੋਟੀ ਕੰਨ 'ਚ ਪਾਉਂਦੀ ਹੈ, ਤੁਹਾਡੀਆਂ ਗੱਲਾਂ 'ਚ ਉਹਨਾਂ ਨੇ ਆ ਜਾਣੇ। ਆਵਾਮ ਨੇ ਤੁਹਾਨੂੰ ਇਲੈਕਸ਼ਨ 'ਚ ਫਿਰ ਵੋਟ ਨਾ ਦੇ ਕੇ ਉਹ ਤੁਹਾਡਾ ਹਾਲ ਕਰਨਾ ਹੈ ਜਦੋਂ ਵੀ ਇਲੈਕਸ਼ਨ ਆਇਆ ਵੀ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ। ਇਮਰਾਨ ਖਾਨ ਦੀ ਰਿਹਾਈ ਕੋਈ PTI ਦੀ ਡਿਮਾਂਡ ਨਹੀਂ ਹੈ, ਪੂਰੇ ਪਾਕਿਸਤਾਨ ਦੀ ਡਿਮਾਂਡ ਹੈ। ਪੂਰੇ ਪਾਕਿਸਤਾਨ ਨੂੰ ਪਤਾ ਹੈ ਕਿ ਇਮਰਾਨ ਖਾਨ ਨੂੰ ਤੁਸੀਂ ਬੇਗੁਨਾਹ ਜੇਲ੍ਹ 'ਚ ਰੱਖਿਆ ਹੈ ਅਤੇ ਆਵਾਮ ਸਾਰੀ ਬੇਗੁਨਾਹ ਦੇ ਨਾਲ ਖਲੋਤੀ ਹੈ। ਆਵਾਮ ਜ਼ੋਰਾਵਰ ਨਾਲ ਨਹੀਂ ਖਲੋਂਦੀ, ਆਵਾਮ ਮਾੜੇ ਬੰਦੇ ਨਾਲ ਖਲੋਂਦੀ ਹੈ। ਅੱਗੇ ਚੱਲਨੇ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ PTI ਦਾ ਬਰੀਫਿੰਗ ਦਾ ਬਾਈਕਾਟ ਜਿਹੜਾ ਹੋਇਆ ਉਹਦੇ ਉੱਤੇ, ਪੁਲਵਾਮਾ ਦੀ ਸੂਰਤ ਹਾਲ ਦੇ ਉੱਤੇ ਜਿਹੜੀ ਡੰਟੋਨਕ ਨੇ ਅਤੇ ਅੱਗੋਂ
DGISPR ਸਾਹਿਬ ਨੇ ਬਰੀਫਿੰਗ ਦਾ ਇੰਤਜ਼ਾਮ ਕੀਤਾ ਸੀ। ਉਹਦੇ 'ਤੇ ਵੀ ਉਹਨਾਂ ਨੇ ਬੜਾ ਕੋਈ ਜਨਾਬ ਲੰਮੇ ਚੌੜੀਆਂ ਗੱਲਾਂ ਕੀਤੀਆਂ ਨੇ। ਇਹ ਹੀ ਕਿ ਜੀ ਕੌਮੀ ਮਾਮਲਾਤ ਜਿਹੜੇ ਨਾ ਉਹ ਖਰਾਬ ਕਰ ਦਿੱਤੇ ਨੇ। ਖਵਾਜਾ ਆਸਿਫ ਨੇ, ਦੂਜਿਆਂ ਨੇ ਗੱਲਾਂ ਕੀਤੀਆਂ ਨੇ। PTI ਨੇ ਕਿਹਾ ਵੀ ਇਹ ਕੋਈ ਬਰੀਫਿੰਗ ਸੀਰੀਅਸ ਹੈ ਹੀ ਨਹੀਂ ਸੀ, ਨਾ ਇਹਦੇ 'ਚ ਕੋਈ ਫੌਜੀ ਜਿਹੜੀ ਹੈ ਸੀ ਲੀਡਰਸ਼ਿਪ ਉਹ ਸੀ, ਨਾ ਕੋਈ ਇਹਨਾਂ ਦੀ ਆਪਣੀ ਨੂਨ ਲੀਗ ਦੀ ਸੀ। ਐਵੇਂ ਡੰਟੋਨਕ ਬਾਤਾ, ਉਧਰੋਂ DGISPR ਸਾਹਿਬ ਨੂੰ ਬਾਤਾ, ਅਤੇ ਕੰਮ ਜਿਹੜਾ DGISPR ਨੇ ਅਤੇ ਹੁਣ ਡੰਟੋਨਕ ਨੇ ਕੌਮੀ ਯਕਜਹਿਤੀ ਤਾਂ ਨਹੀਂ ਪੈਦਾ ਕਰ ਲੈਣੀ ਨਾ, ਉਹਦੇ ਵਾਸਤੇ ਫਿਰ ਸਾਰਿਆਂ ਨੂੰ ਬਹਿਣਾ ਪੈਣਾ ਸੀ। ਇਮਰਾਨ ਖਾਨ ਨੂੰ ਵੀ ਜੇਲ੍ਹ ਤੋਂ ਕੱਢਣਾ ਪੈਣਾ ਸੀ। ਇੰਜ ਤਾਂ ਨਹੀਂ ਫਿਰ ਯਕਜਹਿਤੀ ਇੱਕੋ ਪਾਸੇ ਤਾਂ ਨਹੀਂ ਹੁੰਦਾ ਕੰਮ। ਅੱਛਾ ਜੀ, ਅੱਗੋਂ ਜਵੇਦ ਚੌਧਰੀ ਸਾਹਿਬ ਨੇ ਨਵਾਂ ਹੀ ਪਵਾੜਾ ਪਾ ਛੱਡਿਆ। ਮੈਂ ਤੁਹਾਨੂੰ ਦੱਸਿਆ ਵੀ ਉਹ ਰੋਜ਼ ਹੀ ਇਕੱਠਾ ਖੋਲ੍ਹ ਦਿੰਦੇ ਨੇ। ਹੁਣ ਉਹਨਾਂ ਨਵੀਂ ਗੱਲ ਦੱਸੀ ਹੈ। ਉਹਨਾਂ ਕਿਹਾ ਕਿ ਜਦੋਂ ਅਭਿਨੰਦਨ ਦਾ ਜਹਾਜ਼ ਫੜਿਆ ਹੈ ਨਾ, ਉਸ ਵੇਲੇ ਅਸਲ ਦੇ ਵਿੱਚ ਸਾਰੀ ਰਾਤ ਹੀ ਪਾਕਿਸਤਾਨੀ ਜਹਾਜ਼ ਵੀ ਉੱਡਦੇ ਰਹੇ ਅਤੇ ਇੰਡੀਅਨ ਜਹਾਜ਼ ਵੀ ਉੱਡਦੇ ਰਹੇ। ਹੁਣ ਇਹ ਪਤਾ ਨਹੀਂ ਕਿਹੜੇ ਜਹਾਜ਼ਾਂ ਦੀ ਗੱਲ ਕਰਦੇ ਨੇ। ਇੱਕ ਤਾਂ ਉਹ ਨਸ਼ਈ ਹੁੰਦੇ ਨੇ ਜਹਾਜ਼। ਇਹ ਸਾਰੀ ਰਾਤ ਫਾਈਟਰ ਜਹਾਜ਼ ਤਾਂ ਨਹੀਂ ਉੱਡਦੇ ਜਿੱਦਾਂ ਜੀ, ਉਹ ਤਾਂ ਘੰਟਾ ਡੇਢ ਉੱਡ ਲੈਣ ਤਾਂ ਕਾਫੀ ਹੁੰਦਾ ਉਹਨਾਂ ਵਾਸਤੇ। ਕਹਿੰਦੇ ਨੇ ਸਾਰੀ ਰਾਤ ਹੀ ਉੱਡਦੇ ਰਹੇ ਨੇ। ਇਹ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੋਈ ਨਸ਼ਈ ਲੱਭ ਪਿਆ ਕਿਸੇ ਕਬਰਸਤਾਨ ਦੇ ਲਾਗੇ, ਉਹਦੇ ਨਾਲ ਬਹਿ ਕੇ ਇਹਨਾਂ ਨੇ ਗੱਪਸ਼ਪ ਲਾਈ ਹੈ, ਉੱਥੋਂ ਖਬਰਾਂ ਲਿਆਉਂਦੇ ਨੇ ਜਿਹੋ ਜਿਹੀਆਂ ਖਬਰਾਂ ਦਿੰਦੇ ਨੇ ਅੱਜ ਕੱਲ੍ਹ। ਜਾਂ ਕਿਤੇ ਆਪਣਾ ਕੁਛ ਤਾਂ ਬਹੁਤਾ ਖਾ ਬੈਠੇ ਨੇ ਅਤੇ ਸਿਰ ਨੂੰ ਚੜ੍ਹ ਗਿਆ। ਮੈਨੂੰ ਲੱਗਦਾ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਜੇਦਾ ਜੀ ਨੂੰ ਕੀ ਹੈ, ਜਾਂ ਫਿਰ ਕਿਤੇ ਗੈਸ ਦੀ ਸ਼ਿਕਾਇਤ ਹੈ ਅਤੇ ਉਹ ਸਿਰ ਨੂੰ ਚੜ੍ਹਦੀ, ਅਤੇ ਫਿਰ ਇਹੋ ਜਿਹੇ ਬਾਮ ਰੌਲੇ ਇਹਨਾਂ ਨੂੰ ਚੜ੍ਹਦੇ ਨੇ ਅਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਬਹਰਹਾਲ ਉਹਨਾਂ ਆਖਿਆ ਵੀ ਫਿਰ ਇੰਡੀਆ ਦੇ ਤਿਆਰੇ ਵਾਪਸ ਚਲੇ ਗਏ ਅਤੇ ਪਾਕਿਸਤਾਨ ਦੇ ਵਾਪਸ ਆ ਗਏ। ਇੰਡੀਆ ਨੇ ਸੋਚਿਆ ਵੀ ਪਾਕਿਸਤਾਨ ਦੇ ਜਹਾਜ਼ ਜਾ ਕੇ ਸੌਂ ਗਏ। ਜੀ ਖਰਾਟੇ ਤਾਂ ਨਹੀਂ ਸੀ ਮਾਰਦੇ ਕਿਤੇ ਜਹਾਜ਼ ਉਸ ਵੇਲੇ ਜਦੋਂ ਸੁੱਤੇ ਸੀ। ਮੇਰਾ ਉਹਦੇ ਖੇਸੀ ਲੈ ਕੇ ਸੁੱਤੇ ਸੀ ਜਾਂ ਉਸ ਤੋਂ ਬਗੈਰ ਸੁੱਤੇ ਸੀ? ਪੱਖਾ ਲਾਇਆ ਸੀ ਜਾਂ ਨਹੀਂ ਸੀ ਲਾਇਆ? ਮੱਛਰਦਾਨੀ ਦੇ ਵਿੱਚ ਸਨ ਜਾਂ ਉਸ ਤੋਂ ਬਾਹਰ ਸਨ? ਵੀ ਸਵਾਲ ਪੁੱਛ ਲਓ ਜੇਦਾ ਜੀ ਦੇ ਕੋਲੋਂ। ਪਰ ਉਹਨਾਂ ਕਿਹਾ ਵੀ ਉਹਨਾਂ ਸੋਚਿਆ ਵੀ ਪਾਕਿਸਤਾਨ ਦੇ ਜਹਾਜ਼ ਸੌਂ ਗਏ ਨੇ। ਬੰਦਿਆਂ ਦੀ ਗੱਲ ਨਹੀਂ ਕਰ ਰਹੇ, ਪਾਇਲਟਾਂ ਦੀ ਗੱਲ ਨਹੀਂ ਕਰ ਰਹੇ, ਜਹਾਜ਼ ਕਹਿ ਰਹੇ ਨੇ। ਕਹਿੰਦੇ ਨੇ ਪਾਕਿਸਤਾਨ ਦੇ ਜਹਾਜ਼ ਸੌਂ ਗਏ ਨੇ। ਉਹ ਆਏ ਅਤੇ ਪਾਕਿਸਤਾਨ ਦੇ ਜਹਾਜ਼ ਉਹਨਾਂ ਦੇ ਮਗਰ ਚੜ੍ਹ ਗਏ ਭੁੰਡਾਂ ਤਰ੍ਹਾਂ, ਨਹੀਂ ਸੀ ਸੁੱਤੇ। ਅਤੇ ਬਸ ਫਿਰ ਅਭਿਨੰਦਨ ਜਿਹੜਾ ਕਾਬੂ ਆ ਗਿਆ, ਵਰਨਾ ਕਾਬੂ ਨਹੀਂ ਸੀ ਆਉਣਾ। ਜੀ ਉਹ ਜੇਦਾ ਜੀ, ਮੈਂ ਕਹਿੰਦਾ ਛਾ ਗਏ ਹੋ ਤੁਸੀਂ। ਤੇ ਜੇਦਾ ਜੀ ਅਗਰ ਕਸਮੇ ਤੁਸੀਂ ਸ਼ੇਖੂਪੁਰੇ ਤੋਂ ਲਾਹੌਰ ਦੀਆਂ ਬੱਸਾਂ 'ਚ ਜੰਤਰੀਆਂ ਵੇਚੋ ਨਾ, ਐਡੇ ਕੁ ਕਾਮਯਾਬ ਹੋਵੋ। ਅਸਲ ਕੰਮ ਉਹ ਹੈ। ਇਹ ਤੁਸੀਂ ਉਲਟ ਪਾਸੇ ਲੱਗ ਗਏ ਹੋ, ਕਿਉਂਕਿ ਹੁਣ ਸਾਡੇ ਸਾਰਿਆਂ ਦੀ ਤੁਹਾਡੇ 'ਤੇ ਤਵੱਜੋ ਆ ਗਈ ਅਤੇ ਅਸੀਂ ਬਾਰ-ਬਾਰ ਫਿਰ ਤੁਹਾਨੂੰ ਜਿਹੜਾ ਫੜ ਲੈਨੇ। ਇਹ ਜ਼ਰਾ ਸੁਣੋ ਸਹੀ ਜੇਦਾ ਜੀ ਇਹ ਪੂਰਾ ਵਾਕਿਆ ਸੁਣਾਉਂਦੇ ਕਿਸ ਤਰ੍ਹਾਂ ਨੇ, ਤਾਂ ਕਿ ਤੁਹਾਨੂੰ ਇਹ ਨਾ ਲੱਗੇ ਮੈਂ ਕੋਲੋਂ ਲੱਗਾ। ਇਹ सुनो ज़रा। में भी एक्टिव था, बल्कि 2019 में जो सूरत है वो बड़ी दिलचस्प थी। सारी रात पाकिस्तानी जहाज़ भी LOC पे करते रहे, गश्त करते रहे, और जो इंडियन जहाज़ थे वो भी। और सुबह 6 बजे फिर इस तरह हुआ था कि हमारे जहाज़ वापस आ गए, और वापस आके वो तैयार खड़े रहे सरगोदा के अंदर और बाकी कामरा वगैरह में जो करीब तरीन है। और इंडियन जहाज़ों ने ये समझा कि बस वो चले गए, अब सो गए होंगे, और उसी चक्कर में वो इधर आ गए। जबकि हमारे जहाज़ एक्टिव थे लेकिन वो ग्राउंड थे। वो इमीडिएटली उठे और उन्होंने पकड़ लिया उनको, और पकड़ के उसके बाद अभिनंदन पकड़ा गया। तो ये सब कुछ जो कुछ हुआ था वो उस दौरान भी यही हुआ था कि सारी रात यही। ਸੁਣ ਲਿਆ ਜੀ। ਮੇਰਾ ਖਿਆਲ ਇੱਥੇ ਮੈਨੂੰ ਕੋਈ ਹੋਰ ਗੱਲ ਕਰਨ ਦੀ ਜਿਹੜੀ ਹੈ ਨਾ ਉਹ ਕੋਈ ਜ਼ਰੂਰਤ ਨਹੀਂ ਹੈ। ਜੇਦਾ ਜੀ ਨੇ ਜਿਹੜੀ ਹੈ ਉਹ ਬਿਲਕੁਲ ਫੱਟੀਆਂ ਹੀ ਖੇਡ ਦਿੱਤੀਆਂ ਨੇ। ਅਮਰੀਕਾ ਨੇ ਆਪਣੇ ਸ਼ਹਿਰੀਆਂ ਨੂੰ ਕਿਹਾ ਵੀ ਜੰਗ ਲੱਗਣ ਲੱਗੀ, ਪਾਕਿਸਤਾਨ ਭਾਰਤ 'ਚ ਕੋਈ ਉੱਧਰ ਨੂੰ ਨਾ ਜਾਵੇ, ਖਤਰਾ ਹੈ, ਸਾਡੇ 'ਤੇ ਨਾ ਰਹਿਣਾ, ਧਿਆਨ ਨਾ ਰਹਿਣਾ। ਉਹਨਾਂ ਨੇ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਅਮਰੀਕੀ ਸ਼ਹਿਰੀਆਂ ਨੂੰ ਇਸ ਪਾਸੇ ਆਉਣ ਤੋਂ ਜਿਹੜਾ ਉਹਨਾਂ ਮਨਾ ਕਰ ਛੱਡਿਆ। ਅੱਛਾ ਜੀ, ਅੱਗੋਂ ਵਜ਼ਰਾ ਦੀਆਂ ਤਨਖਾਹਾਂ ਵਧਾ ਦਿੱਤੀਆਂ ਨੇ। ਤਨਖਾਹਾਂ ਵੀ ਕੋਈ ਥੋੜ੍ਹੀਆਂ ਭਾਲੀਆਂ ਨਹੀਂ ਵਧਾਈਆਂ, ਤਨਖਾਹਾਂ ਵੀ ਲੰਮੀਆਂ ਹੀ ਵਧਾ ਦਿੱਤੀਆਂ ਨੇ। ਅਤੇ 2 ਲੱਖ ਵਾਲੇ ਦੀ ਕੋਈ 5-6 ਲੱਖ ਕੀਤੀ, ਅਤੇ ਛੁੱਟੀ ਵਾਲੇ ਦਿਨ ਆਰਡੀਨੈਂਸ ਕਰਕੇ ਉਹਨਾਂ ਨੇ 140% ਤਨਖਾਹਾਂ ਵਧਾਈਆਂ ਨੇ। ਉਹਨਾਂ ਕਿਹਾ ਵੀ ਇਹ ਕੰਮ ਬਹੁਤ ਜ਼ਰੂਰੀ ਹੈ, ਜੰਗ ਲੱਗ ਗਈ ਅਤੇ ਹੋ ਸਕਦਾ ਤਨਖਾਹਾਂ ਪੁਰਾਣੀਆਂ ਨਾ ਰਹਿ ਜਾਣ, ਇਸ ਲਈ ਤਨਖਾਹਾਂ ਜਿਹੜੀਆਂ ਉਹ ਫੌਰੀ ਤੌਰ 'ਤੇ ਵਧਾ ਦਿਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸੁਹੇਲ ਵੜਾਇਚ ਸਾਹਿਬ ਨੂੰ ਗੁੱਸਾ ਆ ਗਿਆ। ਉਹਨਾਂ ਆਖਿਆ ਵੀ ਮੈਨੂੰ ਲਿਫਾਫਾ ਨਾ ਕਹੋ, ਮੈਂ ਇਲਜ਼ਾਮਾਤ ਜਿਹੜੇ ਨਾ ਇਹਨਾਂ ਨੂੰ ਮੁਸਤਰਦ ਕਰਦਾ, ਮੈਂ ਨਾ ਪਸੰਦ ਕਰਦਾ ਇਹਨਾਂ ਗੱਲਾਂ ਨੂੰ। ਉਹਨਾਂ ਆਖਿਆ ਜਿਹੜੇ ਲੋਕ ਇਸਤਲਾਹ ਇਸਤੇਮਾਲ ਕਰਦੇ ਨੇ ਉਹ ਸਾਡੀ ਜਦੋਜਹਿਦ ਤੋਂ ਵਾਕਿਫ ਨਹੀਂ। ਬਈ ਨਹੀਂ ਕਹਿਣਾ ਲਿਫਾਫਾ, ਇਹ ਨਾ ਕਿਹਾ ਕਰੋ। ਹੁਣ ਤੁਸੀਂ ਮੇਰਾ ਇਹ ਨਾ ਹੁਣ ਮੈਂ ਤੁਹਾਨੂੰ ਮਨਾ ਕੀਤਾ ਲਿਫਾਫਾ ਕਹਿਣ ਤੋਂ, ਤੁਸੀਂ ਬੋਰੀ ਕਹਿਣਾ ਸ਼ੁਰੂ ਕਰ ਦਿਓ, ਤੁਸੀਂ ਕੋਈ ਥੈਲਾ, ਗੁੱਥੀ, ਤੋੜਾ, ਇਹ ਗੱਲਾਂ ਕਹਿਣਾ ਸ਼ੁਰੂ ਕਰ ਦਿਓ ਵੀ ਲਿਫਾਫਾ ਛੋਟਾ ਹੁੰਦਾ, ਭਾਅ ਉਹਨਾਂ ਨੂੰ ਵੱਡੀ ਸ਼ਾਇਦ 'ਚ ਪਾ ਦਿਓ। ਭਾਅ ਨਹੀਂ, ਤੁਹਾਨੂੰ ਪਤਾ ਵੱਡੇ ਸਾਹਫੀ ਨੇ, ਅਤੇ ਤੁਸੀਂ ਇਹ ਆਖੋ ਵੀ ਲਿਫਾਫਾ ਛੋਟਾ ਸਾਹਫੀ ਹੁੰਦਾ, ਭਾਅ ਤਾਂ ਵੱਡਾ ਸਾਹਫੀ ਹੈ। ਭਾਅ ਨੂੰ ਆਖੋ ਬੋਰੀ ਸਾਹਫੀ, ਭਾਅ ਨੂੰ ਆਖੋ ਤੋੜਾ ਸਾਹਫੀ। ਨਾ ਬਈ ਇਹ ਉਹਨਾਂ ਜਦੋਂ ਮਨਾ ਕਰ ਦਿੱਤਾ, ਉਹਨਾਂ ਗੁੱਸਾ ਕੀਤਾ ਵੀ ਬਈ ਲਿਫਾਫਾ ਸਾਹਫੀ ਨਹੀਂ ਕਹਿਣਾ। ਬਸ ਗੱਲ ਮੰਨ ਜਾਓ, ਜਦੋਂ ਭਾਅ ਨਹੀਂ ਗੁੱਸਾ ਕਰ ਗਏ ਨੇ ਤਾਂ ਨਾ। ਅਗਰ ਭਾਅ ਹੋਣਾ ਤੁਸੀਂ ਗੁੱਸਾ ਗੱਲ ਨਾ ਮੰਨੀ ਅਤੇ ਫਿਰ ਭਾਅ ਹੋਣਾ ਨੇ ਸਾਰੀਆਂ ਰੋਟੀਆਂ ਖਾ ਜਾਣੀਆਂ ਨੇ ਲਾਹੌਰ ਦੀਆਂ, ਭੁੱਖੇ ਰਹੋਗੇ ਆਪੇ ਤੁਸੀਂ। ਤੁਹਾਡੀ ਮਰਜ਼ੀ ਹੈ, ਲੇਕਿਨ ਮੇਰਾ ਖਿਆਲ ਹੈ ਕਿ ਤੁਸੀਂ ਜਿਹੜਾ ਬੰਦੇ ਬਣ ਜਾਓ ਤਾਂ ਠੀਕ ਹੈ। ਅੱਛਾ ਜੀ, ਅਗਲੀ ਖਬਰ ਹੈ ਕਿ ਅਹਿਮਲ ਵਲੀ ਖਾਨ ਇਰਸ਼ਾਦ ਭੱਟੀ ਦੇ ਕਾਬੂ ਚੜ੍ਹ ਗਿਆ।
ਇਰਸ਼ਾਦ ਭੱਟੀ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਆਂਦੇ ਸੋ ਵੀ ਇਮਰਾਨ ਖਾਨ ਫਿਤਨਾ ਹੈ ਤੇ ਬੜਾ ਖਰਾਬ ਬੰਦਾ ਹੈ ਤੇ ਇਮਰਾਨ ਖਾਨ ਗੰਦਗੀ ਹੈ ਤੇ ਫਲਾਨੀ ਇਹੋ ਜਿਹੀਆਂ ਮਾਯੂਬ ਗੱਲਾਂ ਕਰਦੇ ਸੋ। ਉਹਨਾਂ ਆਖਿਆ ਇਮਰਾਨ ਖਾਨ ਨੇ ਐਸਾ ਵਟਾ ਚਾੜਿਆ ਵੀ ਤੁਹਾਡੇ ਸ਼ਨਾਖਤੀ ਕਾਰਡ ਤੇ ਐਡਰੈਸ ਹੀ ਬਦਲ ਗਿਆ ਹੈ। ਤੁਹਾਨੂੰ ਡੋਮੀਸਾਈਲ ਹੀ ਜਾ ਕੇ ਬਲੂਚਿਸਤਾਨ ਦਾ ਬਣਾਉਣਾ ਪਿਆ, ਸੈਨੇਟਰ ਉੱਥੋਂ ਬਣੇ ਜੇ ਜਾ ਕੇ, ਇੱਥੋਂ ਤੁਸੀਂ ਜਿੱਤਣ ਜੋਗੇ ਨਹੀਂ ਰਹਿ ਗਏ। ਤੇ ਇਹ ਕਿਹੜਾ ਐਸਾ ਬੰਦਾ ਜਿਹਨੂੰ ਤੁਸੀਂ ਬੁਰਾ ਕਹਿੰਦੇ ਹੋ ਪਰ ਖੈਬਰ ਪਖਤੂਨਖਵਾ ਦੀ ਆਵਾਮ ਨੇ ਸਿਰ ਮੱਥੇ ਤੇ ਪਾਇਆ ਹੈ। ਤੇ ਬਹਰਹਾਲ ਇਹ ਸੂਰਤ ਹਾਲ ਜਿਹੜੀ ਹੈ ਇਹ ਅਰਸ਼ਾਦ ਭੱਟੀ ਸਾਹਿਬ ਨੇ ਮੇਰਾ ਬਿਲਕੁਲ ਹੀ ਮੇਰਾ ਖਿਆਲ ਐਮਲ ਵਲੀ ਖਾਨ ਸਾਹਿਬ ਨੂੰ ਤੇ ਬਿਲਕੁਲ ਉਹਨਾਂ ਨੇ, ਮੈਂ ਇੰਝ ਹੀ ਆਖਦਾ ਵੀ ਉਹਨਾਂ ਦੀ ਟਾਇਰ ਔਰ ਟਿਊਬ ਦੋਵੇਂ ਹੀ ਪਾੜ ਕੇ ਹੱਥ ਫੜਾ ਦਿੱਤੀ ਹੈ। ਅੱਲਾ ਹੀ ਖੈਰ ਕਰੇ ਹੁਣ ਉਹਨਾਂ ਦੇ ਉੱਤੇ, ਉਹਨਾਂ ਨਾਲ ਕੀ ਬਣਦਾ, ਪਰ ਚੰਗੀ ਉਹਨਾਂ ਦੀ ਤਬਾਹੀ ਕੀਤੀ ਹੈ। ਆਖਰੀ ਖਬਰ, ਸਾਦ ਰਸੂਲ ਸਾਹਿਬ ਬੜਾ ਸੁੱਚਾ ਆਦਮੀ ਹੈ, ਵਕੀਲ ਹੈ, ਚੰਗਾ ਤਗੜਾ ਪੜ੍ਹਿਆ ਲਿਖਿਆ ਮੁੰਡਾ ਹੈ, ਸੁਨੱਖਾ ਵੀ ਹੈ, ਗੱਲਾਂ ਵੀ ਸੁਨੱਖੀਆਂ ਕਰਦਾ ਹੈ। ਉਹਨੇ ਹੁਣ ਦੱਸਿਆ ਵੀ ਮਰੀਮ ਨਵਾਜ਼ ਤੇ ਤਨਕੀਦ ਕਰ ਬੈਠਾ ਤੇ ਉਹਦੀ ਵਜ੍ਹਾ ਤੋਂ ਮੈਨੂੰ ਮੀਡੀਆ ਤੋਂ ਕੱਢ ਦਿੱਤਾ ਗਿਆ, ਨੌਕਰੀ ਤੋਂ ਕੱਢ ਦਿੱਤਾ ਗਿਆ। ਕੋਈ ਗੱਲ ਨਹੀਂ ਸਾਦ ਰਸੂਲ ਸਾਹਿਬ, ਗੱਲ ਇਹ ਹੈ ਕਿ ਇਹ ਮੈਡਲ ਨੇ ਤੁਹਾਡੇ, ਸੋਹਣੇ ਹੋ, ਇਹ ਮੈਡਲ ਨੇ, ਇਹ ਘਬਰਾਉਣਾ ਨਹੀਂ ਇਹਨਾਂ ਗੱਲਾਂ ਤੇ। ਇੱਜ਼ਤ ਜ਼ਿੱਲਤ ਜ਼ਿੰਦਗੀ ਮੌਤ ਰਿਜ਼ਕ ਸਭ ਕੁਝ ਅੱਲਾ ਦਿੰਦਾ ਹੈ। ਵੇਖਣਾ ਤੁਹਾਨੂੰ ਅੱਲਾ ਸ਼ੋਹਰਤ ਵੀ ਹੋਰ ਦੇਵੇਗਾ, ਇੱਜ਼ਤ ਵੀ ਦੇਵੇਗਾ, ਰਿਜ਼ਕ ਵੀ ਦੇਵੇਗਾ। ਤੇ ਇਹ ਵੇਲਾ ਥੋੜ੍ਹਾ ਜਿਹਾ ਔਖਾ ਕੱਢ ਲਓ, ਅੱਲਾ ਚੰਗੀਆਂ ਕਰੇਗਾ ਸਾਰੀਆਂ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।